ਕੈਲੀਫੋਰਨੀਆ ਹਾਈਵੇ 99 ਦੀਆਂ ਸਾਰੀ ਲੇਨਸ ਤੇ ਜੋ ਰੈਂਪ ਸੀ ਕਲੋਜ਼ ਹੋਏ ਸੀ ਕੰਪੋ ਏਰੀਆ ਆਫ ਸਨਮੀਕੀਨ ਕਾਉਂਟੀ ਉਹ ਖੋਲ ਦਿੱਤੇ ਗਏ ਹੈਗੇ ਆ। ਵੁੱਡਬ੍ਰਿਜ ਰੋਡ ਆਫ ਰੈਂਪ ਇਹ ਵੀ ਲਾਸਟ ਸੈਕਸ਼ਨ ਸੀ ਜਿਸ ਨੂੰ ਖੋਲ ਦਿੱਤਾ ਗਿਆ ਕਿਉਂਕਿ ਫਲੱਡਿੰਗ ਕਰਕੇ ਇਹ ਏਰੀਏ ਸਾਰੇ ਬੰਦ ਕੀਤੇ ਗਏ ਸੀਗੇ। ਵੀਰਵਾਰ ਨੂੰ ਸਰਮਈਕੀਨ ਕਾਉਂਟੀ ਨੇ ਜਿਸ ਨੂੰ ਫੀਮਾ ਦੁਆਰਾ ਇੱਕ ਮੇਜਰ ਡਿਜ਼ਾਸਟਰ ਡੈਕਲੇਰੇਸ਼ਨ ਦੇ ਵਿੱਚ ਇਨਕਲੂਡ ਕੀਤਾ ਗਿਆ ਆ। ਉਹਨਾਂ ਨੇ ਕਿਹਾ ਵੀ ਸਨਮਕੀਨ ਕਾਉਂਟੀ ਦੇ ਰੈਜ਼ੀਡੈਂਟਸ ਇਸ ਸਟਾਰਮ ਰਿਲੀਫ ਦੇ ਲਈ ਅਪਲਾਈ ਕਰ ਸਕਦੇ ਆ ਤਾਂ ਕਿ ਉਹ ਫੈਡਰਲ ਗਵਰਨਮੈਂਟ ਤੋਂ ਕੁਝ ਗ੍ਰਾਂਟ ਉਹਨਾਂ ਨੂੰ ਮਿਲ ਸਕਦੀ ਹੈਗੀ ਆ। ਸੋ ਇਹ ਜੋ ਲੇਟੈਸਟ ਖਬਰ ਆ 99 ਦੇ ਸੰਬੰਧ ਦੇ ਵਿੱਚ ਕੈਲੀਫੋਰਨੀਆ ਦੀ ਸਟੇਟ ਅਸੈਂਬਲੀ ਦੇ ਵਿੱਚ ਕਾਫੀ ਜਿਹੜਾ ਆ ਲੋਕਾਂ ਦਾ ਗੁੱਸਾ ਹੈਗਾ ਆ, ਖਾਸ ਕਰਕੇ এনवायरमेंटਲਿਸਟ ਦਾ ਵੀ ਕੈਲੀਫੋਰਨੀਆ ਸੋਕੇ ਵਾਲੀ ਸਟੇਟ ਸੀ, ਕਿਉਂ ਨਹੀਂ ਸਟੇਟ ਨੇ ਵਰਕਆਊਟ ਕੀਤਾ ਵੀ ਇੰਨਾ ਜ਼ਿਆਦਾ ਮੀਂਹ ਪਿਆ ਜਿਸ ਨੂੰ ਸੇਵ ਕੀਤਾ ਜਾਂਦਾ, ਨਾ ਕਿ ਉਹ ਸਾਰੇ ਦਾ ਸਾਰਾ ਪਾਣੀ ਲਗਭਗ 95% ਸਮੁੰਦਰ ਦੇ ਵਿੱਚ ਜਾਂਦਾ। এনवायरमेंटਲਿਸਟ ਨੇ ਇਹ ਕਿਹਾ ਵੀ ਸਾਡਾ ਮੇਨ ਮਕਸਦ ਸੈਕਰਾਮੈਂਟੋ ਸਨਮੇਕੀਨ ਰਿਵਰ ਡੈਲਟਾ ਦੇ ਵਿੱਚ ਇੰਪੀਰੀਅਲ ਫਿਸ਼ ਨੂੰ ਸੇਵ ਕਰਨ ਦਾ ਸੀਗਾ, ਪਰ ਜੋ ਲਾਅ ਮੇਕਰਸ ਆ ਉਹ ਇਸ ਨੂੰ ਬਚਾਉਣ 'ਚ ਕਾਮਯਾਬ ਨਹੀਂ ਹੋਏ ਹੈਗੇ। ਉਹਨਾਂ ਨੇ ਬਲਕਿ 12 ਦੇ ਕਰੀਬ ਜੋ ਲੈਜਿਸਲੇਟਰਸ ਹੈਗੇ ਆ ਉਹਨਾਂ ਨੇ ਖਾਸ ਕਰਕੇ ਐਗਰੀਕਲਚਰ ਰੀਜਨ ਆਫ ਸੈਂਟਰਲ ਵੈਲੀ ਦੇ ਇੱਕ ਲੈਟਰ ਵੀ ਲਿਖਿਆ ਹੈਗਾ ਜਿਹਦੇ ਵਿੱਚ ਕਿਹਾ ਵੀ ਸਾਨੂੰ ਪਾਣੀ ਦੀ ਬਹੁਤ ਜ਼ਰੂਰਤ ਸੀ। ਅਸੈਂਬਲੀ ਮੈਂਬਰ ਵਿੰਸ ਫੌਂਗ ਰਿਪਬਲਿਕਨ ਆ ਬੇਕਰਸਫੀਲਡ ਤੋਂ, ਉਹਨਾਂ ਨੇ ਗਵਰਨਰ ਗੈਬਨ ਨਿਊਸਮ ਉਹਨਾਂ ਨੂੰ ਲੈਟਰ ਲਿਖਿਆ ਵੀ ਐਟਮੋਸਫੇਰਿਕ ਰਿਵਰ ਇੰਨੇ ਆਏ ਆ, ਟ੍ਰਿਲੀਅਨਸ ਆਫ ਗੈਲਨ ਆਫ ਵਾਟਰ ਜਿਹੜਾ ਇੱਥੇ ਮੀਂਹ ਦੇ ਰਾਹੀਂ ਆਇਆ ਆ, ਪਰ ਤੁਸੀਂ 95% ਇਨਕਮਿੰਗ ਵਾਟਰ ਨੂੰ ਸੇਵ ਨਹੀਂ ਕਰ ਸਕੇ, ਸਾਰੇ ਦਾ ਸਾਰਾ ਪੈਸੀਫਿਕ ਓਸ਼ਨ ਦੇ ਵਿੱਚ ਗਿਆ ਆ। ਇਹ ਯੂਐਸ ਬਿਊਰੋ ਆਫ ਰੈਕਲਾਮੇਸ਼ਨ ਉਹਨਾਂ ਨੇ ਵੀ ਇਹ ਕਿਹਾ ਹੈਗਾ ਆ। ਸੋ ਜੋ ਲਾ ਮੇਕਰਸ ਆ ਉਹਨਾਂ ਨੂੰ ਕਾਲ ਕੀਤੀ ਗਈ ਆ ਵੀ ਇਸ ਇਸ਼ੂ ਤੇ ਡੀਬੇਟ ਕੀਤਾ ਜਾਵੇ, ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਨੂੰ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਹੈਗਾ। ਇਹ ਸੈਨੇਟਰ ਜੋ ਸਟੇਟ ਦੇ ਮਲੀਸਾ ਹਰਟਾਡੋ ਆ ਸੰਗਰ ਤੋਂ ਤੇ ਅਸੈਂਬਲੀ ਮੈਂਬਰ ਜਸਮੀਤ ਬੈਂਸ ਡੈਮੋਕ੍ਰੇਟ ਆ ਬੇਕਰਸਫੀਲਡ ਤੋਂ, ਉਹਨਾਂ ਨੇ ਵੀ ਜਿਹੜਾ ਲੈਟਰ ਆ ਉਹ ਗਵਰਨਰ ਨੂੰ ਲਿਖਿਆ ਹੈਗਾ। ਜੀ ਬਿਲਕੁਲ। ਸੋ ਇਹ ਇੱਕ ਪਹਿਲ ਕਦਮੀ ਆ ਲਾਅ ਮੇਕਰਸ ਦੀ, ਤੇ ਆਈ ਥਿੰਕ ਇੱਕ ਬਹੁਤ ਅਤ ਜ਼ਰੂਰੀ ਆ ਜੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਔੜਾਂ ਦੇ ਵਿੱਚ ਸੋਕੇ ਦੇ ਵਿੱਚ ਕੈਲੀਫੋਰਨੀਆ ਨੂੰ ਬਚਾ ਕੇ ਰੱਖਣਾ ਆ ਤਾਂ ਭਾਈ ਪਾਣੀ ਜਿਹੜਾ ਉਹ ਸਟੋਰ ਕਿੱਦਾਂ ਹੋਵੇ, ਜ਼ਿਆਦਾ ਕਿੱਦਾਂ ਬਚਾ ਕੇ ਰੱਖਿਆ ਜਾ ਸਕਦਾ ਆ, ਉਸ ਉੱਤੇ ਜਿਹੜਾ ਜ਼ੋਰ ਦੇਣ ਦੀ ਲੋੜ ਆ। ਇਹ ਵਨ ਆਫ ਦੋਜ਼ ਸੀਜ਼ਨ ਸੀਗੇ ਜਦੋਂ ਬਹੁਤ ਜ਼ਿਆਦਾ ਮੀਂਹ ਜਿਹੜਾ ਪਿਆ ਆ। ਹਰ ਸਾਲ ਇੱਦਾਂ ਦਾ ਮਾਹੌਲ ਤਾਂ ਨਹੀਂ ਰਹਿਣਾ, ਬਹੁਤਾ ਸਮਾਂ ਜਿਹੜੀ ਉਹ ਔੜ ਹੀ ਸੋਕਾ ਹੀ ਜਿਹੜਾ ਉਹ ਰਹਿੰਦਾ ਹੈ।